ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਕਰਦੇ ਹਾਂ, ਇਸ ਦੇ ਵਿੱਚ ਗੱਲ ਕਰਦੇ ਜਾਈਏ ਜੋ ਕੱਲ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਪੜਾਅ ਜਿਹੜਾ ਉਹ ਹੋਇਆ। ਸਵੇਰੇ 9 ਵਜੇ ਤੋਂ ਇਹ ਵੋਟਿੰਗ ਆਰੰਭ ਹੋਈ, ਸ਼ਾਮ ਦੇ 5 ਵਜੇ ਤੱਕ ਚੱਲੀ। ਪਰ ਲੋਕਾਂ ਦੇ ਵਿੱਚ ਉਤਸ਼ਾਹ ਜਾਂ ਲੋਕਾਂ ਦੇ ਵਿੱਚ ਇਸ ਦੇ ਬਾਰੇ ਗੱਲਬਾਤ ਉਹ ਕਈ ਦਿਨਾਂ ਤੋਂ ਆਪਾਂ ਸੁਣ ਰਹੇ ਸੀ, ਕਈ ਹਫ਼ਤਿਆਂ ਤੋਂ, ਮਹੀਨਿਆਂ ਤੋਂ ਜਿਹੜੀ ਉਹ ਚੱਲ ਰਹੀ ਸੀ। ਸਵੇਰੇ 5-6 ਵਜੇ ਤੋਂ ਹੀ ਲਾਈਨਾਂ ਜਿਹੜੀਆਂ ਆ ਜਿੱਥੇ ਵੋਟਿੰਗ ਸੈਂਟਰ ਸੀ ਉਸ ਦੇ ਬਾਹਰ ਲੱਗਣੀਆਂ ਸ਼ੁਰੂ ਹੋ ਗਈਆਂ। ਬਹੁਤ ਹੀ ਭਾਰੀ ਗਿਣਤੀ ਦੇ ਵਿੱਚ, ਹਜ਼ਾਰਾਂ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਆ ਉਹ ਉੱਥੇ ਆਏ। ਉਹਨਾਂ ਨੇ ਆ ਕੇ ਆਪਣੀ ਜਿਹੜੀ ਇਸ ਖਾਲਿਸਤਾਨ ਰੈਫਰੈਂਡਮ ਦੀ ਵੋਟ ਦੇ ਵਿੱਚ ਜਿਹੜਾ ਉਹ ਹਿੱਸਾ ਪਾਇਆ। ਇਸ ਦੇ ਵਿੱਚ ਇੱਕ ਇਹ ਵੀ ਪੱਖ ਰਿਹਾ ਵੀ ਬਹੁਤ ਸਾਰੇ ਲੋਕਾਂ ਨੂੰ ਕਈ ਘੰਟੇ ਜਿਹੜਾ ਉਹ ਇੰਤਜ਼ਾਰ ਕਰਨਾ ਪਿਆ, ਕਿਉਂਕਿ ਇੰਨੇ ਜ਼ਿਆਦਾ ਲੋਕ ਉੱਥੇ ਪਹੁੰਚੇ ਹੋਏ ਸੀ। ਓਵਰਆਲ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ। ਕੈਲੀਫੋਰਨੀਆ ਦੇ ਹਰ ਇੱਕ ਨੁੱਕਰ ਤੋਂ ਲੋਕ ਆਪਣੇ ਪਰਿਵਾਰਾਂ ਸਮੇਤ, ਛੋਟੇ ਬੱਚਿਆਂ ਤੋਂ ਬਜ਼ੁਰਗਾਂ ਤੱਕ, ਇੱਥੋਂ ਤੱਕ ਕਿ ਜਿਨ੍ਹਾਂ ਦੇ ਆਕਸੀਜਨ ਸਿਲੰਡਰ ਨਾਲ ਲੱਗੇ ਹੋਏ ਸੀ, ਵੀਲ ਚੇਅਰਸ ਦੇ ਉੱਤੇ ਜਿਹੜੇ ਬਜ਼ੁਰਗ ਸੀ, ਉਹਨਾਂ ਨੇ ਵੀ ਇਸ ਵੋਟਿੰਗ ਦੇ ਵਿੱਚ ਸ਼ਮੂਲੀਅਤ ਜਿਹੜੀ ਉਹ ਕੀਤੀ ਆ। ਸੋ ਇਹ ਓਵਰਆਲ ਕਹਿ ਸਕਦੇ ਹਾਂ ਵੀ ਬੜਾ ਹੀ ਉਤਸ਼ਾਹ ਦੇ ਨਾਲ ਇੱਕ ਸਫਲ ਜਿਹੜਾ ਉਹ ਪ੍ਰੋਗਰਾਮ ਆ ਹੋ ਨਿਬੜਿਆ। ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਦਾ ਸਿਟੀ ਹਾਲ ਦੇ ਬਾਹਰ ਪੂਰਾ ਹੀ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆ ਖਾਲਿਸਤਾਨ ਦੇ ਫਲੈਗਸ ਦੇ ਵਿੱਚ, ਕੇਸਰੀ ਨਿਸ਼ਾਨਾਂ ਦੇ ਵਿੱਚ, ਪੱਗਾਂ ਦੇ ਨਾਲ, ਸਿੱਖਾਂ ਦੇ ਨਾਲ ਜਿਹੜੀ ਉੱਥੇ ਚਹਿਲ ਕਦਮੀ ਜਿਹੜੀ ਆ ਉੱਥੇ ਰਹੀ। ਉਤਸ਼ਾਹ ਜਿਹੜਾ ਆ ਉੱਥੇ ਸੰਗਤਾਂ ਦਾ ਉਹ ਦੇਖਣ ਯੋਗ ਸੀਗਾ ਜੀ। ਬਹੁਤ ਸਾਰੇ ਲੋਕ ਦੂਰੋਂ ਦੂਰੋਂ ਜਾਰਜੀਆ, ਕੈਨੇਡਾ, ਟੋਰਾਂਟੋ, ਵੈਨਕੂਵਰ, ਲਾਸ ਵੈਗਸ, ਫੀਨਿਕਸ ਇੱਥੋਂ ਆਏ ਹੋਏ ਸੀ। ਤੇ ਜਿੱਥੇ ਆਪਾਂ ਹਮੇਸ਼ਾ ਪੰਜਾਬੀ ਰੇਡੀਓ USA, ਭਾਰਤ ਸਰਕਾਰ ਦਾ ਜਾਂ ਇੰਡੀਅਨ ਗਵਰਨਮੈਂਟ ਦਾ ਸਿੱਖਾਂ ਦੇ ਨਾਲ ਧੱਕਾ ਹੁੰਦਾ ਆਪਾਂ ਦੱਸਦੇ ਰਹਿੰਦੇ ਆ, ਉੱਥੇ ਨਾਲ ਦੀ ਨਾਲ ਜਿਹੜੇ ਆਪਣੇ ਭਰਾ ਸੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਸੀ, ਉਹਨਾਂ ਨੂੰ ਬਹੁਤ ਸਾਰੀਆਂ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਆ। ਅੱਜ ਸਵੇਰ ਦੀਆਂ ਸਾਨੂੰ ਕਈ ਕਾਲਾਂ ਆਈਆਂ ਰੇਡੀਓ ਤੇ। ਇੱਕ ਜਾਰਜੀਆ ਤੋਂ ਭਾਈ ਸਾਹਿਬ ਦੀ ਆਈ, ਕਹਿੰਦਾ ਭਾਜੀ 5 ਘੰਟੇ ਮੈਂ ਖੜਾ ਰਿਹਾ, ਮੇਰੀ ਵੋਟ ਨਹੀਂ ਪਈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਆ। ਆਪਾਂ ਲੋਕਾਂ ਨੂੰ ਨਾਲ ਜੋੜਨ ਦੀ ਬਜਾਏ ਕਿਤੇ ਤੋੜ ਨਾ ਲਈਏ। ਬਹੁਤ ਸਾਰੇ ਵਲੰਟੀਅਰ ਵਧੀਆ ਵੀ ਸੀ, ਕੁਛ ਕੁ ਵਲੰਟੀਅਰ ਜਿਹੜੇ ਆ ਬਿਮਾਰ ਲੋਕਾਂ ਨੂੰ ਵੀ ਜਿਹੜੇ ਆ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਵਰਤਾਰਾ ਸੀ ਉਹ ਸਹੀ ਨਹੀਂ ਸੀ। ਉਹ ਵੀ ਬੜੇ ਨਾਰਾਜ਼ ਨਜ਼ਰ ਆਏ, ਕਹਿੰਦੇ ਵੀ ਯਾਰ ਸਾਨੂੰ, ਮੇਰੇ ਇੱਕ ਬੰਦਾ ਸੀ ਮੇਰੀਆਂ ਕਿਡਨੀਆਂ ਫੇਲ ਆ ਤੇ ਮੈਂ ਛੇਤੀ ਪਾਣਾ ਚਾਹੁੰਦਾ ਵੋਟ, ਤੇ ਉਹਨੂੰ ਵੀ ਜਿਹੜਾ ਆ ਜਵਾਬ ਮਜ਼ਾਕ ਦੇ ਵਿੱਚ ਦਿੱਤਾ ਗਿਆ। ਸੋ ਕਈ ਸਾਰੀਆਂ ਇੰਪਰੂਵਮੈਂਟਸ ਕਰਨ ਦੀ ਜ਼ਰੂਰਤ ਆ। ਇੱਕ ਪੱਤਰਕਾਰ ਸੀ ਜਿਸ ਨੇ, ਸਰੋਤਿਆਂ ਨੂੰ ਯਾਦ ਹੋਊਗਾ ਵੀ, ਅੰਬੈਸੀ ਦੀ ਇੱਕ ਜਿਹੜੀ ਅੱਗ ਲੱਗਣ ਵਾਲੀ ਵੀਡੀਓ ਅਪਲੋਡ ਕੀਤੀ ਸੀ, ਉਹਦੇ ਵੀ ਜਿਹੜੇ ਗਲ ਆਪਣੇ ਬੰਦੇ ਪਾਏ। ਚਾਹੀਦਾ ਤਾਂ ਸਾਨੂੰ ਇਹ ਸੀ ਵੀ ਉਹਨੂੰ ਪਿਆਰ ਨਾਲ ਪੁੱਛਦੇ ਵੀ ਭਾਈ ਤੈਨੂੰ ਇਹ ਵੀਡੀਓ ਦਿੱਤੀ ਕਿਹਨਾਂ, ਠੀਕ ਹੈ ਕਿ ਨਹੀਂ, ਤੇ ਤੈਨੂੰ ਕਿੱਥੋਂ ਪਤਾ ਲੱਗਾ ਵੀ ਜਿਹੜੀ ਅੱਗ ਆ ਇਹ ਸਿੱਖਾਂ ਨੇ ਲਾਈ ਆ ਜਾਂ ਕੀ ਕੀਤਾ ਹੈਗਾ। ਇਸ ਤੋਂ ਬਿਨਾਂ 2 ਬੀਬੀਆਂ ਹੋਰ ਸੀਗੀਆਂ ਜਿਨ੍ਹਾਂ ਨੇ ਭਾਰਤ ਦਾ ਝੰਡਾ ਫੜਿਆ ਹੋਇਆ ਸੀ, ਉਹਨਾਂ ਦੇ ਨਾਲ ਵੀ ਕਾਫੀ ਬਹਿਸ ਕਰਦੇ ਜਿਹੜੇ ਆਪਣੇ ਬੰਦੇ ਆਏ। ਸੋ ਕੁਛ ਕੁ ਜਿਹੜੀਆਂ ਇੰਪਰੂਵਮੈਂਟਸ ਆ ਇਹ ਕਰਨੀਆਂ ਪੈਣੀਆਂ ਆ, ਕਿਉਂਕਿ ਜੇ ਅਸੀਂ ਇੱਕ ਪਾਸੇ ਇਹ ਕਹਿ ਰਹੇ ਆ ਵੀ ਸਾਡਾ ਜਿਹੜਾ ਸਿੱਖਾਂ ਦਾ ਰਾਜ ਹੋਊਗਾ, ਹਰ ਇੱਕ ਦਾ ਬਰਾਬਰ ਦਾ ਹੱਕ ਹੋਊਗਾ, ਹਰ ਇੱਕ ਨੂੰ ਕਹਿਣ ਦੀ ਗੱਲ ਹੋਊਗੀ, ਜੇ ਆਪੋਜ਼ਿਟ ਵੀ ਬੰਦਾ ਆਦਾ ਉਹਨੂੰ ਪਿਆਰ ਦੇ ਨਾਲ ਸਮਝਾਓ। ਸੋ ਇਸ ਸੰਬੰਧ ਦੇ ਵਿੱਚ 4 ਵਜੇ ਇੱਕ ਅੱਜ ਸ਼ੋਅ ਹੋਊਗਾ, 4 ਤੋਂ 5:30 ਵਜੇ ਤਾਈਂ। ਉਹਦੇ ਵਿੱਚ ਤੁਸੀਂ ਸਾਰੇ ਜਣੇ ਕਾਲ ਕਰ ਸਕਦੇ ਆ, ਤਾਂ ਕਿ ਜਿਹੜੀ ਇਹ ਮੂਵਮੈਂਟ ਆ ਉਹਦੇ ਵਿੱਚ ਕਿੱਦਾਂ ਆਪਾਂ ਇੰਪਰੂਵਮੈਂਟਸ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਕਿੱਦਾਂ ਜੋ ਲੋਕ, ਹੁਣ ਤੁਸੀਂ ਦੇਖੋ ਵੀ ਕਹਿੰਦੇ ਇੱਕ ਟਾਈਮ ਇਹ ਹੋ ਗਿਆ ਸੀ ਸੈਨ ਫਰਾਂਸਿਸਕੋ 'ਚ ਪਰਸੋਂ ਰਾਤ ਨੂੰ ਵੀ ਕੋਈ ਵੀ ਹੋਟਲ ਖਾਲੀ ਨਹੀਂ ਮਿਲ ਰਿਹਾ ਸੀ। ਲੋਕਾਂ ਨੇ ਸੈਕਰਾਮੈਂਟੋ ਤੱਕ ਜਾ ਕੇ ਹੋਟਲ ਲਾਏ, ਕਿਉਂਕਿ ਲੋਕ ਦੂਰੋਂ ਬਹੁਤ ਆਏ ਸੀ। ਬਹੁਤ, ਜਿਸ ਤਰ੍ਹਾਂ ਮੈਂ ਦੱਸਿਆ ਜਾਂ ਨਿਊਯਾਰਕ ਤੋਂ ਵੀ 200 ਤੋਂ ਵੱਧ, ਵੈਨਕੂਵਰ ਤੋਂ ਵੀ ਆਏ ਸੀ। ਬਾਕੀ ਆਪਾਂ ਨੂੰ ਪਤਾ ਹੈ ਵੀ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਜਿਹੜੀ ਆਈ ਸੀ। ਸੋ ਬਹੁਤ ਸਾਰੀਆਂ ਇੰਪਰੂਵਮੈਂਟਸ ਕਰਨ ਵਾਲੀ ਗੱਲ ਆ। ਕੌਮ ਦੇ ਵਿੱਚ ਪੂਰਾ ਉਤਸ਼ਾਹ ਆ। ਉਹ ਕਿਹੜੀਆਂ ਇੰਪਰੂਵਮੈਂਟਸ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਆਰਗੇਨਾਈਜ਼ਰਸ ਆ ਉਹ ਵੀ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਇਹ ਸਾਰਾ ਜਿਹੜਾ ਕਰ ਸਕਣ। 4 ਤੋਂ 5:30 ਵਜੇ ਸਾਡਾ ਹਰ ਇੱਕ ਸਰੋਤਾ, ਚਾਹੇ ਪ੍ਰਬੰਧਕਾਂ 'ਚੋਂ ਵੀ ਕੋਈ ਹੋਵੇ, ਉਹ ਕਾਲ ਕਰ ਸਕਦਾ ਹੈ ਜਿਹੜਾ ਦੁਪਹਿਰ ਨੂੰ ਸ਼ੋਅ ਹੋਣਾ, ਤੇ ਤਾਂ ਕਿ ਫਿਊਚਰ ਦੇ ਵਿੱਚ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਜਿੰਨੇ ਵੀ ਜਿਹੜੇ ਆਪਣੇ ਭੈਣ ਭਰਾ ਜਾਂਦੇ ਹੈਗੇ ਆ ਕਿਤੇ ਵੋਟਾਂ ਹੁੰਦੀਆਂ ਰੈਫਰੈਂਡਮ ਦੀਆਂ, ਤੇ ਬੜੇ ਆਸਾਨੀ ਦੇ ਨਾਲ, ਪਿਆਰ ਦੇ ਨਾਲ ਸਾਰਾ ਕੁਝ ਜਿਹੜਾ ਆ ਉਹ ਆਪਣਾ ਇਹ ਪਾ ਸਕਣ।
ਬਿਲਕੁਲ ਨੋ ਡਾਊਟ ਜਿਹੜੇ ਲੋਕ ਆਏ ਸੀ, ਜਿਹੜੇ ਵੋਟ ਪਾਉਣੋਂ ਰਹਿ ਵੀ ਗਏ, ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਅਸੀਂ ਜਿਹੜਾ ਆ ਆਉਂਦੇ 31 ਮਾਰਚ ਨੂੰ ਜਿਹੜਾ ਆਲਰੇਡੀ ਐਲਾਨ ਕਰ ਦਿੱਤਾ ਗਿਆ ਵੀ ਸੈਕਰਾਮੈਂਟੋ 'ਚ ਲੋਕੇਸ਼ਨ ਜਿਹੜੀ ਆ ਉਹ ਬਾਅਦ ਦੇ ਵਿੱਚ ਉਹਨਾਂ ਨੇ ਦੱਸਣੀ ਆ। ਹੁਣ ਤੋਂ ਤਕਰੀਬਨ 2 ਮਹੀਨੇ ਬਾਅਦ ਇਹ ਜਿਹੜੀਆਂ ਵੋਟਾਂ ਪੈਣੀਆਂ ਆ ਸੈਕਰਾਮੈਂਟੋ ਦੇ ਵਿੱਚ। ਪਹਿਲੋਂ ਫਾਈਨੈਂਸ਼ੀਅਲ ਕੈਪੀਟਲ ਦੇ ਵਿੱਚ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਪਲਾਜ਼ਾ ਇਸ ਲਈ ਵੀ ਅਹਿਮ ਜਿਹੜਾ ਹੋ ਰਿਹਾ, ਕਿਉਂਕਿ ਸੈਲਫ ਟੂ ਰਾਈਟ ਡਿਟਰਮੀਨੇਸ਼ਨ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਸੀਗਾ ਖਰੜਾ, ਜਿਹੜੇ ਚੈਪਟਰ ਲਿਖੇ ਗਏ ਸੀ, ਇਹ ਉਹੀ ਥਾਂ ਸੀਗੀ, ਇਤਿਹਾਸਿਕ ਥਾਂ ਸੀ ਜਿੱਥੇ ਖੜ ਕੇ ਉਦੋਂ ਤਕਰੀਬਨ 48-50 ਮੁਲਕਾਂ ਨੇ ਮਿਲ ਕੇ ਸਾਂਝੇ ਤੌਰ ਦੇ ਉੱਤੇ ਸਾਈਨ ਕੀਤਾ ਸੀਗਾ। ਸੋ ਉਸੇ ਥਾਂ ਦੇ ਉੱਤੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ UN ਦੇ ਚਾਰਟਰ ਦੇ ਅਧੀਨ ਨਾਨ ਬਾਈਂਡਿੰਗ ਰੈਫਰੈਂਡਮ ਇੱਥੇ ਕਰਾਇਆ ਗਿਆ ਆ। ਸੋ ਲਾਈਨਸ ਦੀ ਮੈਨੇਜਮੈਂਟ ਨੂੰ ਲੈ ਕੇ ਜ਼ਰੂਰ ਜਿਹੜਾ ਉਹ ਕੁਛ ਨਾ ਕੁਛ ਪ੍ਰਬੰਧਕ ਕਰਨ। ਪ੍ਰਬੰਧਕ ਵੀ ਸੂਝਵਾਨ ਆ, ਉਹ ਵੀ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੀਆਂ ਉਹ ਵੋਟਾਂ ਪੈਣ। ਉਹ ਆંકੜੇ ਜਿਹੜੇ ਉਹ ਆ ਕੇ ਦੱਸਣਗੇ ਵੀ ਐਕਚੁਅਲ 'ਚ ਕਿੰਨੀਆਂ ਜਿਹੜੀਆਂ ਉਹ ਵੋਟ ਪਈਆਂ ਆ। ਬਾਕੀ ਕਿਆਸ ਰਹੀਆਂ, ਹਰ ਇੱਕ ਜਣਾ ਆਪੋ ਆਪਣੇ ਪੱਧਰ ਦੇ ਉੱਤੇ ਲਾ ਰਿਹਾ ਆ। ਪਰ ਇੱਕ ਗੱਲ ਤਾਂ ਜਿਹੜੀ ਉਹ ਪੱਕੀ ਰਹੀ ਆ, ਲਾਈਨ ਜਿਹੜੀ ਉਹ ਸੱਪ ਵਾਂਗੂ ਸੀਗੀ, ਪੂਰੀ ਤਰ੍ਹਾਂ ਐ ਵਲ ਖਾਂਦੀ ਇੱਧਰੋਂ ਉੱਧਰ ਘੁੰਮ ਫਿਰ ਕੇ ਪੂਰੇ ਪਲਾਜ਼ੇ ਦੇ ਇਰਦ ਗਿਰਦ ਜਿਹੜੀ ਉਹ ਪਹੁੰਚੀ ਸੀ, ਤੇ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਟੁੱਟੀ ਨਹੀਂ ਹੈਗੀ। ਬਹੁਤ ਸਾਰੇ ਬਜ਼ੁਰਗ ਹੁੰਦੇ ਨੇ, ਕਈਆਂ ਦੇ ਨਾਲ ਬੱਚੇ ਹੁੰਦੇ ਨੇ, ਉਹ ਥੱਕ ਟੁੱਟ ਜਾਂਦੇ ਨੇ, ਵਿੱਚੋਂ ਫਿਰ ਨਿਕਲ ਜਾਂਦੇ ਨੇ, ਫਿਰ ਦੁਬਾਰਾ ਲਾਈਨ ਦੇ ਵਿੱਚ ਨੰਬਰ ਨਹੀਂ ਆਉਂਦਾ। ਸੋ ਉਹਦੇ ਵਿੱਚ ਥੋੜ੍ਹੀ ਜਿਹੀ ਮੈਨੇਜਮੈਂਟ ਕਰਨ। ਵਲੰਟੀਅਰਸ ਦੀ ਇਹਨਾਂ ਨੂੰ ਇੱਥੋਂ ਇਹ ਲੱਗਦਾ ਹੈ ਵੀ ਹੋਰ ਵੀ ਜ਼ਿਆਦਾ ਜ਼ਰੂਰਤ ਆ। ਜਿਹੜੇ ਵਲੰਟੀਅਰਸ ਆ ਉਹ ਵੱਧ ਤੋਂ ਵੱਧ ਇਹਨਾਂ ਦੇ ਨਾਲ ਜੁੜਨ, ਜਿਹੜੇ ਇਸ ਦੇ ਵਿੱਚ ਮਦਦ ਕਰਨਾ ਚਾਹੁੰਦੇ ਆ। ਤੇ ਇਹ ਸਾਰੀਆਂ ਚੀਜ਼ਾਂ ਨੂੰ, ਕਰਾਊਡ ਮੈਨੇਜਮੈਂਟ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰਬੰਧ ਆ ਉਹ ਵਧੀਆ ਢੰਗ ਦੇ ਨਾਲ ਜਿਹੜਾ ਉਹ ਹੋਵੇ ਜੀ। ਬਿਲਕੁਲ, ਸਾਡੇ ਸਰੋਤੇ ਇੱਕ ਸਤਵਿੰਦਰ ਭੰਡਾਲ ਹੋਣੀ ਕਹਿੰਦੇ ਵੀ ਮੈਂ 5 ਘੰਟੇ ਲਾਈਨ 'ਚ ਲੱਗਾ ਰਿਹਾ, ਬੱਚਿਆਂ ਨਾਲ ਸੀ ਪਰ ਵੋਟ ਨਹੀਂ ਪਾ ਸਕਿਆ। ਤੇ ਪਰਿਵਾਰ ਕਹਿੰਦੇ ਵੀ ਲਾਈਨਿੰਗ ਚਾਹੀਦੀ ਹੈਗੀ ਆ ਬਜ਼ੁਰਗਾਂ ਲਈ, ਬੱਚਿਆਂ ਲਈ, ਬੀਬੀਆਂ ਲਈ। ਬਿਲਕੁਲ। ਸੋ 4 ਵਜੇ ਵਾਲਾ ਜਿਹੜਾ ਪ੍ਰੋਗਰਾਮ ਆ ਕੱਲ੍ਹ ਨਾ ਜ਼ਰੂਰ ਕਰਿਓ। ਸੋ ਪੋਜ਼ਿਟਿਵ ਸੈਂਸ 'ਚ ਰੱਖਣਾ ਆ। ਕਈ ਵਾਰੀ ਕੀ ਹੁੰਦਾ ਵੀ ਬਹੁਤ ਗਰਮ ਜੋਸ਼ੀ ਵਾਲੇ ਵੀ ਬੰਦੇ ਹੁੰਦੇ ਆ, ਉਦਾਂ ਦੇ ਨਾਅਰੇ ਮਾਰਦੇ ਰਹਿੰਦੇ। ਸਾਨੂੰ ਉੱਥੇ ਹਿੰਦੂ ਵੀਰ ਵੀ ਮਿਲੇ ਜਿਹੜੇ ਕਹਿੰਦੇ ਵੀ ਅਸੀਂ ਤਾਂ ਖਾਲਿਸਤਾਨ ਦੀ ਸਪੋਰਟ 'ਚ ਆਏ ਆ, ਲਾਈਨ 'ਚ ਲੱਗਿਆ ਸੀ ਵੋਟ ਪਾਉਣ। ਤੁਹਾਨੂੰ ਪਤਾ ਹੀ ਆ, ਉਹ ਆਪਾਂ ਵੀਡੀਓ ਵੀ ਜਿਹੜੀ ਬਣਾਈ ਹੈਗੀ ਆ। ਸੋ ਜਿੰਨੇ ਸਾਡੇ ਸਰੋਤੇ ਜਿਹੜੇ ਮਿਸ ਕਰ ਗਏ ਹੈਗੇ ਆ, ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ, Facebook ਤੇ ਜਾ ਕੇ ਤੁਸੀਂ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਦੇਖ ਸਕਦੇ ਆ। ਬਹੁਤ ਸਾਰੀਆਂ ਵੀਡੀਓਜ਼ ਆਪਾਂ ਅਪਲੋਡ ਕਰ ਦਿੱਤੀਆਂ, ਕੁਛ ਅੱਜ ਕਰ ਦਾਂਗੇ ਕਿਉਂਕਿ ਉੱਥੇ ਇੰਟਰਨੈਟ ਦੀ ਬੜੀ ਪ੍ਰੋਬਲਮ ਸੀ। ਸੋ ਜਿੰਨਾ ਕੁ ਆਪਾਂ ਲਾਈਵ ਕਰ ਸਕੇ ਆ ਉਹ ਕੀਤਾ। ਬਾਕੀ ਸਾਰਾ ਜਿਹੜਾ ਰਿਕਾਰਡਡ ਸੀ ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ, Facebook ਤੇ ਜਾ ਕੇ ਦੇਖਿਓ ਤੇ ਆਪਣੇ ਜਿੰਨੇ ਦੋਸਤ ਮਿੱਤਰ ਆ ਉਹਨਾਂ ਦੇ ਨਾਲ ਸ਼ੇਅਰ ਵੀ ਕਰਿਓ। ਜੀ ਬਿਲਕੁਲ। ਸੋ ਬੂਥ ਜਿਹੜੇ ਅੰਦਰ ਆ ਆਈਡੀਜ਼ ਚੈੱਕ ਕਰਨ ਵਾਲੇ, ਉਹ ਉਸ ਦੇ ਵਿੱਚ ਵਾਧਾ ਹੋਵੇ, ਉਹ ਵਲੰਟੀਅਰਸ ਦੇ ਵਿੱਚ ਵਾਧਾ ਹੋਵੇ। ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ, ਸੁਧਾਰ ਦੇਖੋ ਹਰ ਇੱਕ ਚੀਜ਼ ਦੇ ਵਿੱਚ ਪਰਫੈਕਸ਼ਨ ਕਿਤੇ ਨਹੀਂ ਹੁੰਦੀ, ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਹੁੰਦੀ ਆ। ਜਿੰਨੇ ਵੀ ਜਿਹੜੇ ਕਰਾਉਣ ਵਾਲੇ ਇਹ ਨਾ ਸੋਚਣ ਵੀ ਕੁਛ ਵੀ ਉਹਨਾਂ ਦੇ ਉਲਟ ਆ, ਉਹ ਨਹੀਂ ਆ। ਆਪਾਂ ਸੁਧਾਰ ਚਾਹੁੰਦੇ ਤਾਂ ਜੋ ਜਿਹੜੇ ਲੋਕ 5-5 6-6 ਘੰਟੇ ਜਿਨ੍ਹਾਂ ਨੇ ਵੇਟ ਕੀਤੀ ਆ, ਉਹਨਾਂ ਨੂੰ ਇਵੈਂਚੁਅਲੀ ਜਿਹੜੀ ਆ ਉਹ ਵੋਟ ਪਾਉਣ ਦਾ ਮੌਕਾ ਜਿਹੜਾ ਮਿਲੇ, ਜਿਸ ਦੇ ਲਈ ਬੜੇ ਉਤਸ਼ਾਹ ਦੇ ਨਾਲ ਜਿਹੜੇ ਆਏ ਆ। 80 ਤੋਂ ਵੱਧ ਬੱਸਾਂ ਜਿਹੜੀਆਂ ਵੱਖ-ਵੱਖ ਗੁਰੂ ਘਰਾਂ ਤੋਂ ਦੱਸਿਆ ਜਾ ਰਿਹਾ ਵੀ ਉੱਥੇ ਪਹੁੰਚੀਆਂ। ਲੋਕ ਆਪ ਕਈਆਂ ਨੇ ਛੋਟੇ ਜਿਹੜੇ ਹੁੰਦੀਆਂ ਆ ਛੋਟੀਆਂ ਬੱਸਾਂ ਕਹਿ ਲਓ ਵੀ ਉਹ ਕਰਕੇ ਪਹੁੰਚੇ ਹੋਏ ਸੀ। ਸੋ ਓਵਰਆਲ ਵਧੀਆ ਰਿਹਾ, ਉਤਸ਼ਾਹ ਜਿਹੜਾ ਉਹ ਬਹੁਤ ਸੀਗਾ। ਕਈਆਂ ਨੂੰ ਇਹ ਨਿਰਾਸ਼ਾ ਰਹੀ ਵੀ ਸਾਨੂੰ ਮੌਕਾ ਜਿਹੜਾ ਉਹ ਨਹੀਂ ਮਿਲਿਆ, ਪਰ ਕੋਈ ਨਹੀਂ, ਹੁਣ ਅਗਲਾ ਮੌਕਾ ਜਿਹੜਾ ਉਹ ਤੁਹਾਨੂੰ 31 ਜਿਹੜਾ ਮਾਰਚ ਨੂੰ ਸੈਕਰਾਮੈਂਟੋ ਦੇ ਵਿੱਚ ਜਿਹੜਾ ਉਹ ਮਿਲੇਗਾ। ਸੋ ਉਹ ਐਲਾਨਿਆ ਜਾਊਗਾ ਵੀ ਕਿਹੜੀ ਥਾਂ ਦੇ ਉੱਤੇ ਇਵੈਂਚੁਅਲੀ ਜਿਹੜੀਆਂ ਵੋਟਸ ਆ ਉਹ ਹੋਣੀਆਂ ਹੈਗੀਆਂ ਆ। ਤੇ ਬਾਕੀ ਜਿੰਨੇ ਵੀ ਜਾਣੇ ਆ, ਜਿੰਨੇ ਵੀ ਵਲੰਟੀਅਰ ਆ, ਤੇ ਜਿਹੜੇ ਆਮ ਲੋਕ ਵੀ ਆ, ਹਰ ਇੱਕ ਜਾਣਾ ਚਾਹੁੰਦਾ ਆ ਵੀ ਇੱਧਰੋਂ ਉੱਧਰੋਂ ਖੱਬੇ ਸੱਜਿਓਂ ਜਿਹੜਾ ਉਹ ਆਪਾਂ ਹੋ ਜਾਈਏ। ਕਿਸੇ ਦੀ ਜਿਹਨੂੰ ਜ਼ਰੂਰਤ ਆ ਉਹਦੀ ਮਦਦ ਵੀ ਕਰ ਦੇਣੀ ਚਾਹੀਦੀ ਆ। ਪਰ ਜੇ ਵਧੀਆ ਲਾਈਨਿੰਗ ਵਾਲਾ ਹੋਵੇ ਤਾਂ ਫਿਰ ਸੌਖਾ ਜਿਹੜਾ ਉਸ ਦੇ ਵਿੱਚ ਕੰਮ ਹੋ ਜਾਂਦਾ ਹੈ। ਸੋ ਵਲੰਟੀਅਰਸ ਵੀ ਇਹਨਾਂ ਦੇ ਨਾਲ ਵੱਧ ਤੋਂ ਵੱਧ ਜੁੜਨ, ਤੇ ਜਿਹੜੇ ਆਮ ਲੋਕ ਆ ਉਹ ਵੀ ਜਦੋਂ ਇੰਨਾ ਰਸ਼ ਹੁੰਦਾ ਆ ਉਹਦੇ ਵਿੱਚ ਕਿੱਦਾਂ ਆਪਾਂ ਰੱਖਣਾ ਆ, ਵਰਤਾਰਾ ਆਪਣਾ ਰੱਖਣਾ ਆ, ਉਹ ਵੀ ਜਿਹੜਾ ਜ਼ਰੂਰ ਉਸ ਹਿਸਾਬ ਦੇ ਨਾਲ ਜਿਹੜਾ ਉਹ ਬਿਲਕੁਲ। ਕਿਤੇ ਇਹ ਨਾ ਕਹਿਣ ਵੀ ਦੇਖੋ ਜੀ ਆਪ ਤਾਂ ਇਹ ਉੱਥੋਂ ਜਲਦੀ ਲੰਘ ਗਏ ਸੀ। ਸੋ ਇਹ ਵੀ ਦੱਸਦੇ ਜਾਈਏ, ਬਿਲਕੁਲ ਸਾਨੂੰ
ਜਿਹੜੇ ਵਲੰਟੀਅਰ ਆ ਉਹਨਾਂ ਨੇ ਛੇਤੀ ਨਿਘਾ ਦਿੱਤਾ ਸੀ, ਕਿਉਂਕਿ ਆਪਾਂ ਕਵਰੇਜ ਜਿਹੜੀ ਕਰ ਰਹੇ ਸੀ ਵੀ ਹੁਣ ਸਾਨੂੰ ਕ੍ਰਿਟੀਸਾਈਜ਼ ਕਰਦੇ ਆ, ਸੋ ਇਹ ਵੀ ਆਪਾਂ ਕਲੀਅਰ ਕਰ ਦਈਏ। Yeah. ਸੋ ਬਿਲਕੁਲ ਓਵਰਆਲ ਬਹੁਤ ਵਧੀਆ ਜਿਹੜਾ ਹੋ ਰਿਹਾ, ਬਹੁਤ ਰਿਕਾਰਡ ਤੋੜ ਜਿਹੜਾ ਉਹ ਕੱਟ ਰਿਹਾ, ਜਿੰਨੀਆਂ ਵੀ ਹੁਣ ਤੱਕ ਜਿੱਥੇ ਜਿੱਥੇ ਵੀ ਰੈਫਰੈਂਡਮ ਦੀਆਂ ਵੋਟਸ ਹੋਈਆਂ ਆ, ਕਹਿ ਸਕਦੇ ਹਾਂ ਵੀ ਅਮਰੀਕਾ ਇਸ ਦੇ ਵਿੱਚ ਬਾਜੀ ਜਿਹੜਾ ਆ ਉਹ ਮਾਰਿਆ, ਜਿਸ ਨੂੰ ਦੇਖ ਕੇ ਬਾਕੀ ਜਿੱਥੇ ਜਿੱਥੇ ਹੋਏ ਆ ਉਹ ਵੀ ਬਹੁਤ ਖੁਸ਼ ਨੇ ਵੀ ਚਲੋ ਚੰਗੀ ਗੱਲ ਆ ਵੀ ਇੱਥੇ ਲੋਕਾਂ ਦੇ ਵਿੱਚ ਹੋਰ ਵੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਆ। ਕਈ ਹਿੰਦੂ ਵੀਰ ਵੀ ਜਿਹੜੇ ਉੱਥੇ ਵੋਟ ਪਾਉਣ ਦੇ ਲਈ ਪਹੁੰਚੇ ਸੀਗੇ, ਉਹ ਪਾ ਸਕੇ ਕਿ ਨਹੀਂ ਪਾ ਸਕੇ, ਉਹ ਕਿਉਂਕਿ ਜਿਹੜੇ ਪ੍ਰਬੰਧਕਾਂ ਨੇ ਆਪਾਂ ਨੂੰ ਪਹਿਲਾਂ ਦੱਸਿਆ ਵੀ ਸਿਰਫ ਸਿੱਖਾਂ ਨੂੰ ਹੀ ਇਸ ਦੇ ਵਿੱਚ ਵੋਟ ਪਾਉਣ ਦਾ ਹੋਊਗਾ, ਉਹ ਆਪ ਜਿਹੜਾ ਉਹ ਦੱਸ ਸਕਦੇ ਆ, ਪਰ ਉਤਸ਼ਾਹ ਜਿਹੜਾ ਉਹਨਾਂ ਦਾ ਜਿਹੜਾ ਕਾਬਲੇ ਤਾਰੀਫ ਸੀਗਾ, ਦੇਖਣ ਵਾਲਾ ਸੀਗਾ। ਲੋਕਾਂ ਦੇ ਵਿੱਚ ਇਹ ਜਿਹੜੀ ਮੰਗ ਆ ਰੈਫਰੈਂਡਮ ਦੀ ਜਾਂ ਖਾਲਿਸਤਾਨ ਦੀ, ਇੱਥੋਂ ਜਿਹੜਾ ਭਾਰਤੀ ਸਰਕਾਰ ਜਾਂ ਬਾਕੀ ਆ ਨਾ, ਉਹਨਾਂ ਦਾ ਮੂੰਹ ਜਿਹੜਾ ਟੋਟਲੀ ਬੰਦ ਹੋ ਗਿਆ ਵੀ ਭਾਈ ਜਿਹੜੇ ਉਹ ਕਹਿੰਦੇ ਆ ਵੀ ਇਹ ਤਾਂ ਥੋੜੇ ਜਿਹੇ ਜਾਣੇ ਆ, ਇਹ ਤਾਂ 2-4 ਹੀ ਆ, ਇਹ ਤਾਂ 5-10 ਕੀ ਆ, ਇਹ ਜੀ ਇਹਨਾਂ ਨੇ ਕਬਜ਼ਾ ਕੀਤਾ ਗੁਰੂ ਘਰਾਂ ਤੇ, ਇਹ ਤੇ ਇਦਾਂ ਆ ਤੇ ਉਹ ਉਦਾਂ ਆ। ਦੇਖੋ ਜਿਹੜਾ ਕੱਲ ਦਾ ਪ੍ਰੋਗਰਾਮ ਸੀਗਾ, ਨਾ ਇਹ ਕੋਈ ਨਗਰ ਕੀਰਤਨ ਸੀ, ਨਾ ਇਹ ਕੋਈ ਮੇਲਾ ਸੀਗਾ, ਨਾ ਹੀ ਕੋਈ ਇਹ ਹੋਰ ਇਕੱਠ ਸੀ, ਇਹ ਸਿਰਫ ਤੇ ਸਿਰਫ ਨਰੋਲ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਜਿਹੜੀਆਂ ਵੋਟਾਂ ਸੀਗੀਆਂ। ਸੋ ਜਿਹੜੇ ਵੀ ਲੋਕ ਉੱਥੇ ਪਹੁੰਚੇ ਸੀਗੇ ਉਹ ਸਿਰਫ ਤੇ ਸਿਰਫ ਖਾਲਿਸਤਾਨ ਦੇ ਹੱਕ ਵਾਲੇ ਸੀਗੇ। ਸੋ ਇਹ ਜਿਹੜਾ ਉਹਨਾਂ ਦਾ ਬਿਰਤਾਂਤ ਜਿਹੜਾ ਸਿਰਜਿਆ ਆ, ਪ੍ਰੋਪੋਗੰਡਾ ਜਿਹੜਾ ਉਹਨਾਂ ਨੇ ਸਿਰਜਿਆ ਵੀ ਬਹੁਤ ਘੱਟ ਲੋਕ ਨੇ, ਉਹ ਆਈ ਥਿੰਕ ਉਸ ਤੋਂ ਜਿਹੜਾ ਪੂਰਾ ਤਰ੍ਹਾਂ ਉਹ ਉਹਨਾਂ ਦਾ ਬਿਰਤਾਂਤ ਜਿਹੜਾ ਉਹ ਟੁੱਟ ਗਿਆ ਆ। ਲੋਕਾਂ ਨੂੰ ਵੀ ਜਿਹੜੀ FBI ਨੇ ਜਿਹੜੀ ਹਰਜੋਤ ਸਿੰਘ ਜੀ ਕੁਛ ਦਿਨ ਪਹਿਲਾਂ ਅਨਾਉਂਸਮੈਂਟ ਕੀਤੀ ਨਾ, ਉਹਦਾ ਜਿਹੜਾ ਬਹੁਤ ਜ਼ਿਆਦਾ ਕੀਤੀ, ਲੋਕਾਂ ਨੂੰ ਹੌਸਲਾ ਬਹੁਤ ਹੌਸਲਾ ਜਿਹੜਾ ਉਹ ਮਿਲਿਆ। ਪੂਰੀ ਤਰ੍ਹਾਂ ਕਹਿ ਸਕਦੇ ਹਾਂ ਵੀ FBI ਸਪੋਰਟ 'ਚ ਹੀ ਜਿਹੜੀ ਉਹ ਆਈ ਆ ਵੀ ਭਾਈ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਬਿਲਕੁਲ ਵੀ ਇੱਥੇ ਜਿਹੜਾ ਉਹ ਨਹੀਂ ਚੱਲਾਂਗੇ। ਅਮਰੀਕਨ ਸਿਟੀਜ਼ਨ ਦੇ ਉਹਦੇ ਪਾਸਪੋਰਟ ਦਾ ਜਿਹੜਾ ਮੁੱਲ ਆ ਇੱਥੋਂ ਜਿਹੜਾ ਉਹ ਆ ਕੇ ਪਤਾ ਲੱਗਦਾ ਹੈ ਜੀ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਡਰਦੇ ਰਹਿੰਦੇ ਸੀ ਵੀ ਪਤਾ ਨਹੀਂ ਕੀ ਹੋ ਜਾਣਾ। ਬਹੁਤ ਸਾਰੇ ਜਿਹੜੇ ਭਾਰਤ ਦੇ ਏਜੰਟ ਆ ਉਹ ਡਰਾਉਂਦੇ ਰਹਿੰਦੇ ਸੀ ਭਈ ਤੁਹਾਡੀਆਂ ਆਹ ਹੋ ਜਾਣੀ, ਉਹ ਹੋ ਜਾਣੀਆਂ। ਸੋ ਜਦੋਂ ਤੋਂ ਹੀ FBI ਨੇ ਪੰਜਾਬੀ ਦੇ ਵਿੱਚ ਅਨਾਉਂਸਮੈਂਟ ਜਾਰੀ ਕੀਤੀ, ਤੁਸੀਂ ਰੇਡੀਓ ਤੇ ਬਹੁਤ ਵਾਰ ਸੁਣੀ ਵੀ ਹੈਗੀ ਆ, ਉਹਦੇ ਨਾਲ ਲੋਕਾਂ ਦਾ ਜਿਹੜਾ ਹੌਸਲਾ ਆ ਉਹ ਹੋਰ ਵੀ ਵਧਿਆ ਹੈਗਾ। ਹੋਪਫੁਲੀ ਜਿਹੜੇ ਬਾਕੀ ਦੇ ਮੁਲਕ ਆ ਉੱਥੇ ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਆ ਉਹ ਵੀ ਜਿਹੜਾ ਕਿਤੇ ਵੀ ਦੁਨੀਆ ਦੇ ਵਿੱਚ ਆਜ਼ਾਦੀ ਦੀ ਜਿਹੜੀ ਮੰਗ ਚੱਲਦੀ ਹੈਗੀ ਆ ਉਹਦਾ ਸਾਥ ਦੇਣ। ਤੇ ਬਾਕੀ ਇੱਕ ਗੱਲ ਜ਼ਰੂਰ ਬੜੀ ਮੈਂ ਪੰਜਾਬ ਯਾਦ ਆ ਗਿਆ ਰਾਜਕਨਵੀਰ ਸਿੰਘ ਜੀ, ਦੇਖੀ ਵੀ ਜਿੱਦਾਂ ਆਪਾਂ ਅਨੰਦਪੁਰ ਸਾਹਿਬ ਨੂੰ ਜਾਂਦੇ ਹੁੰਦੇ ਆ ਜਾਂ ਹੋਰ ਜਿਹੜੇ ਇਤਿਹਾਸਕ ਗੁਰਦੁਆਰੇ ਆ, ਜਦੋਂ ਵੱਖ-ਵੱਖ ਮੇਲੇ ਹੁੰਦੇ ਜਾਂ ਵਿਸਾਖੀ ਦਾ ਪ੍ਰੋਗਰਾਮ ਆ, ਸੜਕਾਂ ਤੇ ਜਿੱਦਾਂ ਲੱਗੇ ਹੁੰਦੇ ਆ ਨਾ ਲੰਗਰ, ਤੇ ਉਦਾਂ ਮੈਂ ਦੇਖਿਆ ਬਹੁਤ ਸਾਰੇ ਆਪਣੇ ਸੇਵਾਦਾਰ ਟਰੱਕਾਂ 'ਚ ਆਪਣੇ ਪਿੱਕਿਆਂ 'ਚ ਲੈ ਕੇ ਆਇਓ ਸੀ। ਬਹੁਤ ਸੇਵਾਦਾਰਾਂ ਨੇ, ਬਹੁਤ ਦਾਲ ਲਿਆਂਦੀ, ਧੰਨ ਸੀਗੇ ਜੀ, ਪਿੱਕੇ ਬੈਗ ਕਰਕੇ ਲਾਇਆ ਸੀ ਬਹੁਤ। ਹਾਂਜੀ, ਜਦੋਂ ਪਾਣੀ ਮੁੱਕਦਾ ਸੀ ਭੱਜ ਕੇ ਜਿਹੜੇ ਕੋਸਕੋ ਜਾਣਾ, ਉਹਨਾਂ ਨੇ ਜਿਹੜਾ ਉਹ ਲੈ ਕੇ ਆਉਣਾ, ਕਿਉਂਕਿ ਕਿਸੇ ਨੂੰ ਵੀ ਉਮੀਦ ਨਹੀਂ ਸੀ ਵੀ ਇੰਨਾ ਰਿਕਾਰਡ ਤੋੜ ਇਕੱਠ ਹੋਣਾ ਆ। ਅਸਲ ਦੇ ਵਿੱਚ ਕੋਈ ਵੀ ਜਿਹੜਾ ਇਸ ਦੇ ਲਈ ਨਾ ਉਹ ਦੇਖ ਹੀ ਨਹੀਂ ਸਕੇ, ਅੰਦਾਜ਼ਾ ਹੀ ਜਿਹੜੇ ਸਾਰਿਆਂ ਦੇ ਜੋ ਸੋਚੇ ਸੀਗੇ ਸਾਰੇ ਅੰਦਾਜ਼ੇ ਜਿਹੜੇ ਕਹਿ ਲਓ ਵੀ ਧਵਸਤ ਹੋ ਗਏ। ਤੇ ਉਹ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਰਹੇ ਆ ਵੀ ਇਹ ਭਾਰਤੀ ਸਰਕਾਰ ਦੀਆਂ ਤਾਂ ਕਹਿ ਲਓ ਵੀ ਇੱਕ ਹਿਸਾਬ ਨਾਲ ਚੀਕਾਂ ਨਿਕਲਣ ਵਾਲੀ ਗੱਲ ਇਸ ਦੇ ਵਿੱਚ ਜਿਹੜੀ ਉਹ ਰਹੀ ਹੈਗੀ ਆ। ਬਹੁਤ ਜ਼ਿਆਦਾ ਲੋਕਾਂ ਨੇ ਇਸ ਪੂਰੇ ਪ੍ਰੋਗਰਾਮ ਨੂੰ ਜਿਹੜਾ ਉਹ ਸਪੋਰਟ ਕੀਤਾ ਹੈਗਾ ਆ। ਸੋ ਦੇਖੋ ਅੱਗੇ ਕਿੱਦਾਂ ਹੁੰਦਾ ਆ। ਹੁਣ ਸੈਕਰਾਮੈਂਟੋ ਦੇ ਵਿੱਚ ਓਬਵੀਅਸਲੀ ਹੋਰ ਕਈ ਸੁਧਾਰਾਂ ਦੇ ਨਾਲ ਜਿਹੜੇ ਉੱਥੇ ਆਉਣਗੇ। ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖ ਫਾਰ ਜਸਟਿਸ ਦੇ ਲੀਗਲ ਕਾਉਂਸਲ ਆ, ਉਹ ਕਾਫੀ ਭਾਰੀ ਸੁਰੱਖਿਆ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਤੇ ਅਖੀਰ ਦੇ ਵਿੱਚ ਇਸ ਰੈਫਰੈਂਡਮ ਦੇ ਵਿੱਚ ਜਿਹੜੀ ਉੱਥੇ ਹਾਜ਼ਰੀ ਵੀ ਉੱਥੇ ਉਹਨਾਂ ਨੇ ਲਵਾਈ ਹੈਗੀ ਆ। ਸੋ ਕਾਫੀ ਆਪਾਂ ਦੇਖ ਸਕਦੇ ਸੀਗੇ ਵੀ ਹਿਊਮਨ ਚੇਨ ਬਣਾ ਕੇ ਉਹਨਾਂ ਨੂੰ ਉੱਥੋਂ ਲਿਆਂਦਾ ਤੇ ਕੱਢਿਆ ਜਿਹੜਾ ਉਹ ਗਿਆ ਸੀਗਾ। ਸੋ ਜਿਹੜੇ ਦੂਰੋਂ ਨੇੜੋਂ ਆਏ ਸੀਗੇ ਕਈ ਰਹਿ ਗਏ, ਥੋੜੇ ਜਿਹੇ ਚਲੋ ਨਿਰਾਸ਼ ਹੋਏ, ਪਰ ਚਲੋ ਕੋਈ ਗੱਲ ਨਹੀਂ, ਮੌਕੇ ਜਿਹੜੇ ਉਹ ਮਿਲਨੇ ਆ। ਲੱਗ ਰਿਹਾ ਵੀ ਜਿਹੜਾ ਪੰਜਾਬ ਰੈਫਰੈਂਡਮ ਕਮਿਸ਼ਨ ਆ ਉਹਨਾਂ ਨੇ ਕਈ ਜਿਹੜੇ ਪੜਾਅ ਸੋਚੇ ਹੋਏ ਆ, ਕੈਲੀਫੋਰਨੀਆ ਤੇ USA ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਵੋਟਸ ਜਿਹੜੀਆਂ ਆ ਉਹ ਪਵਾਉਣ ਦੇ ਲਈ। ਇਹ ਪਹਿਲੇ ਪੜਾਅ ਦੀ ਸ਼ੁਰੂਆਤ ਹੋਈ ਆ, ਦੂਜੇ ਦਾ ਆਲਰੇਡੀ ਐਲਾਨ ਉਹਨਾਂ ਨੇ ਸੈਕਰਾਮੈਂਟੋ ਦੇ ਵਿੱਚ ਕਰ ਦਿੱਤਾ ਹੈ। ਇਹ ਤੁਸੀਂ ਦੇਖੋ ਹਰਜੋਤ ਸਿੰਘ ਜੀ, ਰੈਫਰੈਂਡਮ ਕਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ, ਬਹੁਤ ਵੱਡੀ ਚੀਜ਼ ਆ। ਕਿੰਨੀ ਮਨੀ ਸਪੈਂਡ ਹੁੰਦੀ ਆ, ਕਿੰਨੇ ਲੋਕ ਕਿੰਨੀ ਦੂਰੋਂ ਕਿੰਨੇ ਥਾਵਾਂ ਤੋਂ ਜਿਹੜਾ ਉਹ ਪਹੁੰਚੇ ਆ। ਪਰ ਧਾਂਦੇ ਨੇ ਸਿੱਖ ਜਿਹੜੇ ਹਰ ਥਾਂ ਦੇ ਉੱਤੇ ਜਦੋਂ ਕੌਮੀ ਘਰ ਦੀ ਜਾਂ ਕੌਮੀ ਗੱਲ ਹੁੰਦੀ ਆ ਉਸ ਦੇ ਵਿੱਚ ਕਦੀ ਵੀ
ਉਹ ਪਿੱਛੇ ਨਹੀਂ ਜਿਹੜਾ ਉਹ ਹੁੰਦੇ, ਹਮੇਸ਼ਾ ਮੂਹਰੇ ਹੋ ਕੇ ਉਸ ਦੇ ਵਿੱਚ ਉਹਨਾਂ ਨੇ ਸਾਥ ਜਿਹੜਾ ਉਹ